ਸੰਗਾ ਸਾਹਿਬ ਆਓ ਤੁਸੀਂ ਖੋਲੋ ਜੀ। ਨਹੀਂ ਨਹੀਂ ਅੱਜ ਦਾ ਤਾਂ ਸੰਗਾ ਸਾਹਿਬ ਨੂੰ ਖੋਲੋ ਜੀ। ਨਰਿੰਦਰਦੀਪ ਸਿੰਘ ਦੇ ਵਿਆਹ ਤੇ ਅੱਜ ਦਾ ਦਰਵਾਜ਼ਾ ਤੁਸੀਂ ਖੋਲੋ। ਕਿਆ ਕਹਿਣੇ ਜੀ। ਲਓ ਜੀ ਤਾਲੀਆਂ। ਅੱਜ ਦਾ ਇਫਤਤਾਹ ਇਹਨਾਂ ਨੇ ਕਰ ਚਲੋ ਜੀ। ऊपर छत पुरानी है वाली ओरिजिनल हाँ जी दीवारा पुरानियां सी अंकल उन्होंने कहा सी कि आओ इधर आ जाओ दीवारा ये निशानी अमर भाई हाँ जी एक मिन्नत है ਇਹਨੂੰ ਮੰਨ ਲੈਣਾ। ਇਹ ਦੀਵਾਰਾਂ ਜਿਹੜੀਆਂ ਨੇ ਸਾਰਾ ਹੀ ਨਵਾਂ ਬਣਾ ਲਓ, ਵਿੱਚ ਕੁਝ ਹਿੱਸਾ ਪੁਰਾਣਾ ਰੱਖੀ। ਮੈਂ ਬੜੀਆਂ ਨਿਸ਼ਾਨੀਆਂ ਰੱਖੀਆਂ ਨੇ, ਮੈਂ ਘਰ 'ਚ ਵੀ ਮੈਂ ਨਿਸ਼ਾਨੀਆਂ ਰੱਖੀਆਂ ਨੇ, ਉਹ ਉੱਤੇ ਜਾ ਕੇ ਵੀ ਆਪਾਂ ਵਿਖਾਵਾਂਗੇ ਤੁਹਾਨੂੰ ਨਾ ਕੁਝ ਨਾਲ ਪੁਰਾਣਾ। ਹਾਂਜੀ ਆ ਜਾਓ। ਇਹ ਕੰਧ ਪੁਰਾਣੀ ਹਾਂਜੀ ਇਹ ਪੁਰਾਣੀ ਦੀਵਾਰ ਹੈ ਤੇ ਨਿਸ਼ਾਨੀਆਂ ਇਸ ਘਰ ਦੀਆਂ ਅਸੀਂ ਰੱਖੀਆਂ ਨੇ ਸੰਭਾਲ ਕੇ ਇਨਸ਼ਾਅੱਲਾ। ਆਇਓ ਅਰੇ ਹਾਂ ਅੱਗੇ ਆ ਨਾ ਵਾਹ ਇਹ ਪੁਰਾਣੀਆਂ ਨਿਸ਼ਾਨੀਆਂ। ਇੱਧਰ ਮੋਹਰੇ ਆਪਣਾ ਉਹ ਜਿਹੜਾ ਹੁਣ ਬਣਾਇਆ ਹੋਇਆ। ਹਾਂਜੀ ਹਾਂਜੀ ਇਹ ਡੇਰਾ ਪਰਲੀ ਸਾਈਡ ਤੇ ਬਣਿਆ ਹੈ। ਮਾਈਕ ਦੇ ਲਓ ਮਿੱਤਰੋ, ਇਸ ਵੇਲੇ ਅਸੀਂ ਉਸ ਘਰ ਦੀ ਉਸ ਕੋਠੀ ਦੀ ਛੱਤ ਤੇ ਖੜੇ ਹਾਂ। ਇਹ ਕੁਝ ਹਿੱਸਾ ਹੈ, ਵੈਸੇ ਬਹੁਤ ਵੱਡੀ ਇਹ ਕੋਠੀ ਸੀ ਸੰਧੂ ਫੈਮਿਲੀ ਦੀ, ਔਰ ਇਹਦੇ ਵਿੱਚ ਨਰਿੰਦਰਦੀਪ ਸਿੰਘ ਸੰਧੂ ਹੋਰਾਂ ਦੀ ਇਹ ਸਾਰੀ ਹਵੇਲੀ ਪਿੱਛੇ ਤੱਕ ਸਾਰੀ। ਲੇਕਿਨ ਹੁਣ ਉਸ ਤੋਂ ਬਾਅਦ ਪਾਰਟੀਸ਼ਨ ਹੋਈ, ਮੁxtਲਿਫ ਹਿੱਸੇ ਵੱਖਰਿਆਂ ਦੇ ਵਿੱਚ ਵੰਡੀ ਗਈ ਤੇ ਉਹਨਾਂ ਦੀ ਖਾਹਿਸ਼ ਤੇ ਅੱਜ ਅਸੀਂ ਉਹਨਾਂ ਦੇ ਉਸੇ ਹੀ ਘਰ ਤੇ ਖੜੇ ਹਾਂ ਜਿਹੜਾ ਉਹਨਾਂ ਦਾ ਵੱਡਿਆਂ ਦਾ ਘਰ ਸੀ। ਸੋ ਇਸ ਵੇਲੇ ਵੀ ਇਸ ਹਵੇਲੀ ਦੀ ਇੱਕ ਤਰ੍ਹਾਂ ਦੀ ਖੁਸ਼ਬਖਤੀ ਹੈ ਕਿ ਸੰਧੂ ਫੈਮਿਲੀ ਦੇ ਕੋਲ ਹੀ ਹੈ। ਇਹ ਮੁਸਲਿਮ ਸੰਧੂ ਹਨ, ਉਸ ਵੇਲੇ ਸਿੱਖ ਜਿਹੜੇ ਸਨ ਸੰਧੂ ਉਹਨਾਂ ਦੇ ਕੋਲ ਸੀ। ਤੇ ਚਾਚਾ ਜੀ ਦੇ ਦੋਸਤ ਖਾਸ ਮਿੱਤਰ ਪਿਆਰੇ ਸਾਡੇ ਨਾਲ ਹਨ ਇਸ ਵੇਲੇ, ਸੰਗਾ ਸਾਹਿਬ ਹਰਮਿੰਦਰ ਸਿੰਘ ਸੰਗਾ ਸਾਹਿਬ। ਤੇ ਇਹ ਖਾਸ ਉਚੇਚੇ ਤੌਰ ਤੇ ਤੁਸੀਂ ਇਸ ਤਰੀਕੇ ਸ਼ਾਇਦ ਪਹਿਲੇ ਨਾ ਕਿਤੇ ਸੁਣਿਆ ਹੋਵੇ ਕਿ ਚਾਚਾ ਜੀ ਆਪ ਥੋੜੇ ਬਿਮਾਰ ਸੀ ਤੇ ਆ ਨਹੀਂ ਪਾਏ। ਖਾਹਿਸ਼ ਉਹਨਾਂ ਦੀ ਇਹ ਸੀ, ਇਹ ਸਾਰੇ ਲੋਕ ਉਡੀਕ ਰਹੇ ਸਨ ਉਹਨਾਂ ਨੂੰ, ਲੇਕਿਨ ਉਹਨਾਂ ਦੀ ਤਬੀਅਤ ਦੀ ਖਰਾਬੀ ਦੀ ਕਰਕੇ ਨਾ ਆ ਪਾਏ। ਤੇ ਉਹਨਾਂ ਨੇ ਇੱਕ ਆਪਣੇ ਭਾਈਜਾਨ ਤੇ ਦੂਜੇ ਆਪਣੇ ਭਤੀਜੇ, ਉਹਨਾਂ ਦੇ ਬੇਟੇ ਹਨ ਕੈਨੀ, ਉਹਨਾਂ ਦੇ ਦੋਸਤ ਹਨ ਗੋਲਡੀ ਮੱਲੀ ਸਾਹਿਬ, ਇਹ ਪਹਿਲੇ ਵੀ ਵਿਜ਼ਿਟ ਇੱਥੇ ਕਰ ਚੁੱਕੇ ਹਨ। ਤੇ ਅੱਜ ਅਸੀਂ ਉਸ ਛੱਤ ਦੀ ਥਾਂ ਤੇ ਖੜੇ ਔਰ ਖੁਸ਼ੀ ਹੋ ਰਹੀ ਹੈ। ਮੈਨੂੰ ਦੱਸ ਰਹੇ ਸੀ ਆਮਿਰ ਸੰਧੂ ਸਾਹਿਬ ਕਿ ਇਹ ਹਵੇਲੀ ਦੀ ਅਸੀਂ ਪਾਰਟੀਸ਼ਨ ਦੀ ਸ਼ੁਰੂ ਕੀਤੀ ਹੋਈ ਸੀ, ਲੇਕਿਨ ਇਹ ਹੈ ਕਿ ਸਾਰੀ ਅਸੀਂ ਇਸ ਨੂੰ ਗਿਰਾ ਦੇਣਾ ਸੀ। ਲੇਕਿਨ ਸਾਡੇ ਨਾਲ ਜਿਹੜਾ ਥੋੜਾ ਰਾਬਤਾ ਹੋਇਆ ਚਾਚਾ ਜੀ ਦਾ, ਤੇ ਚਾਚਾ ਜੀ ਨੇ ਕਿਹਾ ਕਿ ਇਹਨਾਂ ਨੂੰ ਕੁਝ ਹਿੱਸਾ ਜਿਹੜਾ ਹੈ ਉਹ ਤੁਸੀਂ ਖੁਲਵਾ ਦਿਓ, ਇਹਨਾਂ ਨਾ ਡੇਗੋ ਯਾਰ, ਮੈਂ ਆਵਾਂਗਾ, ਮੈਂ ਉਹਨਾਂ ਨੂੰ ਦੇਖਣਾ ਚਾਹੁੰਦਾ, ਮੇਰੀ ਖਾਹਿਸ਼ ਹੈ। ਸੋ ਇਹ ਫਿਰ ਸਾਰਾ ਏਰੀਆ, ਇਹ ਜਿਹੜਾ ਪਿੱਛੇ ਤੁਸੀਂ ਦੀਵਾਰਾਂ ਦੇਖ ਰਹੇ ਹੋ, ਇਹ ਅਜੇ ਬਚੀਆਂ ਹੋਈਆਂ ਨੇ, ਇਹ ਉਡੀਕ ਰਹੀਆਂ ਹਨ। ਆਮਿਰ ਸੰਧੂ ਸਾਹਿਬ ਉਹਨਾਂ ਦੀ ਫੈਮਿਲੀ ਨੇ ਉਹਨੂੰ ਗਿਰਾਇਆ ਨਹੀਂ ਹੈ, ਔਰ ਇਹ ਵੀ ਇੱਕ ਤਰ੍ਹਾਂ ਦੀ ਮੁਹੱਬਤ ਦੀ ਇੱਕ ਆਪਣੀ ਮਿਸਾਲ ਹੈ। ਸੋ ਦੱਸੋ ਕੁਝ ਆਮਿਰ ਸਾਹਿਬ ਇਸ ਹਵੇਲੀ ਦੇ ਬਾਰੇ। ਚਾਚਾ ਜੀ ਹੋਰੀ ਜਿਹੜੇ ਨਰਿੰਦਰ ਸਿੰਘ ਜੀ ਹਨ, ਉਹਨਾਂ ਦੇ ਨਾਲ ਤੁਹਾਡੀ ਕੀ ਗੱਲਬਾਤ ਇਸ ਹਵੇਲੀ ਦੇ ਬਾਰੇ ਹੋਈ, ਕਿਵੇਂ ਨੇੜਤਾ ਬਣੀ? 2 ਸਾਲ ਪਹਿਲੇ ਅੰਕਲ ਉਹਨਾਂ ਦੇ ਨਾਲ ਫੋਨ ਤੇ ਗੱਲਬਾਤ ਹੋਈ ਹੈ। ਮੱਲੀ ਸਾਹਿਬ ਸਨ, ਅੰਕਲ ਸਾਹਿਬ ਨਾਲ ਗੱਲਬਾਤ ਹੋਈ ਤੇ ਉਦੋਂ ਮਕਾਨ ਇਸ ਤਰ੍ਹਾਂ ਸੀ, ਅੱਧਾ ਕੁ ਗਿਰ ਚੁੱਕਿਆ ਸੀ ਤੇ ਅੱਧਾ ਕੁ ਬਚਿਆ ਸੀ। ਉਹ ਜੀ ਅੰਕਲ ਉਹਨਾਂ ਨਾਲ ਗੱਲਬਾਤ ਹੋਈ। ਅੰਕਲ ਉਹਨਾਂ ਨੇ ਕਿਹਾ ਜੀ ਸਾਡੀਆਂ ਯਾਦਾਂ, ਸਾਡਾ ਬਚਪਨ, ਸਾਡੇ ਵਾਲਿਦਾਂ ਦਾ ਬਚਪਨ, ਸਾਡੇ ਦਾਦਾ ਜੀ ਦਾ ਬਚਪਨ ਇੱਥੇ ਗੁਜ਼ਰਿਆ ਤੇ ਸਾਡੀਆਂ ਯਾਦਾਂ ਨੇ ਇਹਨੂੰ ਹੁਣ ਤੁਸੀਂ ਜਿਵੇਂ ਇਹਨੂੰ ਸੰਭਾਲਿਆ ਤਾਂ ਉਹਨੂੰ ਤੁਸੀਂ ਇੱਥੇ ਹੀ ਰੋਕ ਦਿਓ ਤੇ ਅਲਹਮਦੁਲਿਲਾ ਅਸੀਂ ਸਾਲ ਬਾਅਦ 2 ਸਾਲ ਬਾਅਦ ਚੱਕਰ ਲਾਵਾਂਗੇ ਤੇ ਫਿਰ ਅਸੀਂ ਆਪਣੀਆਂ ਯਾਦਾਂ ਨੂੰ ਵੇਖਾਂਗੇ। ਤੇ ਅੱਜ ਅੰਕਲ ਹੁਣੀ ਬਿਮਾਰ ਨੇ, ਅਸੀਂ ਉਹਨਾਂ ਨੂੰ ਬੜਾ ਮਿਸ ਕਰ ਰਹੇ ਹਾਂ। ਰੱਬ ਉਹਨਾਂ ਨੂੰ ਸਿਹਤ ਦੇਵੇ, ਇਹ ਵੀ ਅਸੀਂ ਅਰਦਾਸ ਦੁਆ ਵੀ ਕਰਦੇ ਹਾਂ। ਤੰਦਰੁਸਤੀ ਦੇਣ ਅੰਕਲ ਉਹਨਾਂ ਨੂੰ, ਤੇ ਇਨਸ਼ਾਅੱਲਾ ਜ਼ਰੂਰ ਆਣਗੇ ਇਸ ਘਰ 'ਚ। ਤੇ ਇਹ ਦਰੋ ਦੀਵਾਰ ਉਹਨਾਂ ਦੇ ਮੁੰਤਜ਼ਰ ਨੇ ਤੇ ਇਨਸ਼ਾਅੱਲਾ ਉਹ ਆਣਗੇ। ਤੇ ਅਸੀਂ ਇਹਦੀ ਸੰਭਾਲ ਜਿਵੇਂ ਵੀ ਕੀਤੀ, ਵੇਖ ਲਓ ਅੱਜ ਵੀ ਨਜ਼ਾਰੇ ਉਹੋ ਹੀ ਨੇ। ਤੇ ਹਰਮਿੰਦਰ ਸਿੰਘ ਸੰਗਾ ਜੀ, ਹਾਂਜੀ, ਕਿੰਨੇ ਬੇਤਾਬ ਹਨ ਤੁਹਾਡੇ ਬਾਜੀ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਸੰਧੂ ਸਾਹਿਬ, ਇਸ ਹਵੇਲੀ ਦੇ ਬਾਰੇ ਕੀ ਦੱਸਦੇ ਹਨ, ਕੀ ਤੁਹਾਨੂੰ ਸੁਣਾਉਂਦੇ ਰਹਿੰਦੇ? ਉਹਨਾਂ ਨੇ ਜਿੱਥੋਂ ਤੱਕ ਦੱਸਿਆ ਹੈਗਾ ਵੀ ਇਹ ਜਿਹੜਾ ਸਥਾਨ ਹੈ, ਉਹਨਾਂ ਨੇ ਇਹ ਇੱਕ ਐਡੀ ਵੱਡੀ ਯਾਦਗਾਰ ਆ ਜਿਹੜੀ ਅਜੇ ਤੱਕ ਵੀ ਉਹਨਾਂ ਨੂੰ ਮਹਿਸੂਸ ਹੁੰਦੀ ਰਹਿੰਦੀ ਆ। ਵੀ ਮੈਂ ਕਈ ਵਾਰੀ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਮੈਂ ਅੱਜ ਵੀ ਇੱਥੇ ਖੇਲਦਾ ਹੋਵਾਂ। ਤੇ ਹੁਣ ਉਹਨਾਂ ਨੂੰ ਇਹ ਖੁਸ਼ੀ ਹੋਵੇਗੀ ਜਾਣ ਕੇ ਜਦੋਂ ਉਹਨੇ ਦੇਖ ਲੈਣਾ ਵੀ ਆਹ ਜੋ ਚੀਜ਼ ਬਣੀ ਹੋਈ ਆ ਜਿਸ ਤਰ੍ਹਾਂ ਸੀਗੀ। ਦੇਖਦੇ ਆ ਜਦੋਂ ਆਪਾਂ ਦੇਖੋ ਨਾ, ਇੰਨੇ ਪੁਰਾਣੀ ਬਿਲਡਿੰਗ ਹਿਸਟਰੀ ਹੈ ਇਹਦੇ ਵਿੱਚ, ਤੇ ਉਹਨਾਂ ਦੀਆਂ ਜੋ ਯਾਦਾਂ ਹਨ, ਜੋ ਉਹਨਾਂ ਦੀਆਂ ਆਪਣੀਆਂ ਭਾਵਨਾਵਾਂ ਹਨ, ਇਹਨੂੰ ਦੇਖ ਕੇ ਸਾਰੇ ਚੀਜ਼ ਨੂੰ
ਉਹਨਾਂ ਦਾ ਦਿਲ ਬਾਗੋ ਬਾਗ ਹੋ ਜਾਏਗਾ। ਔਰ ਜੋ ਇਹਨਾਂ ਭਰਾਵਾਂ ਨੇ ਉਸ ਚੀਜ਼ ਨੂੰ ਸਿਰ ਮੱਥੇ ਰੱਖ ਕੇ ਇਹ ਰੱਖ ਛੱਡੀ ਹੈ ਜਿਹੜੀ ਹਿਸਟਰੀ ਹੈ, ਤੇ ਮੈਂ ਕਹਿੰਦਾ ਇਹ ਤੋਂ ਪਰੇ ਭਰਾਤਾ ਹੋਰ ਕੀ ਹੋ ਸਕਦੀ ਹੈ। ਬਿਲਕੁਲ ਜੀ ਬਿਲਕੁਲ। ਸੰਧੂ ਸਾਹਿਬ, ਮੈਂ ਇੱਕ ਵਾਰੀ ਫਿਰ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਹਾਡੇ ਜਿਹੇ ਲੋਕਾਂ ਦਾ ਕਰਕੇ ਹੀ ਸਾਡੇ ਦੋਨਾਂ ਸਾਈਡਾਂ ਤੇ ਜਿਹੜੇ ਮੁਹੱਬਤਾਂ ਦੇ ਪੁੱਲ ਜਿਹੜੇ ਬਣ ਰਹੇ ਨੇ ਉਹ ਤੁਹਾਡੇ ਜਿਹੇ ਲੋਕਾਂ ਦਾ ਕਰਕੇ ਹੀ ਹੈ। ਇਸ ਨੂੰ ਵਧਾਵਾ ਦੇਣਾ ਚਾਹੀਦਾ ਹੈ। ਹੋਰ ਪਿੰਡ ਦੇ ਹੋਰ ਲੋਕ ਵੀ ਸਾਡੇ ਨਾਲ ਖੜੇ ਹਨ, ਖਾਸ ਕਰ ਬਾਰੇ ਖਾਂ ਚੌਧਰੀ ਬਾਰੇ ਖਾਂ ਚੌਧਰੀ ਬਾਰੇ ਖਾਂ, ਤੇ ਇਹਨਾਂ ਦੇ ਕੋਲ ਨਾ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ। ਮੈਂ ਸੁਣ ਰਿਹਾ ਸੀ ਤੇ ਸੁਣ ਇਸ ਤਰੀਕੇ ਨਾਲ ਰਿਹਾ ਸੀ ਜਿਵੇਂ ਕੋਈ ਬੰਦਾ ਖਾਸ ਨਾ ਕੰਨ ਦਿੰਦਾ ਹੈ ਤੇ ਚਿਹਰਾ ਕਿਸੇ ਹੋਰ ਸਾਈਡ ਤੇ ਹੁੰਦਾ ਹੈ, ਤੇ ਇਹ ਬੜਾ ਕੁਝ ਦੱਸ ਰਿਹਾ ਸੀ ਇਸ ਪਿੰਡ ਦੇ ਬਾਰੇ। ਤੇ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਹਨ, ਜਿਹੜੇ ਪੰਜਾਬੀ ਹਨ, ਇਸ ਤਰੀਕੇ ਦੀ ਨਵੀਂ ਪੀੜ੍ਹੀ, ਇਹੀ ਪੰਜਾਬ ਦਾ ਫਖਰ ਬਣੇਗੀ ਕਿ ਉਹ ਜਿਹੜੀ ਕੁੜੱਤਣ ਸੀ, ਜਿਹੜੇ ਨਫ਼ਰਤਾਂ ਸੀ, ਉਹਨਾਂ ਨੂੰ ਘਟਾਇਆ ਜਾਵੇ। ਬਾਰਡਰ ਮੈਂ ਹਮੇਸ਼ਾ ਹਰ ਵੀਡੀਓ 'ਚ ਕਹਿੰਦਾ ਹੁੰਦਾ ਕਿ ਪਾਕਿਸਤਾਨ ਜ਼ਿੰਦਾਬਾਦ, ਇੰਡੀਆ ਕਾਇਮ ਰਵੇ। ਅਸੀਂ ਇੰਡੀਆ ਨੂੰ ਵੀ ਜ਼ਿੰਦਾਬਾਦ ਕਹਿੰਦੇ ਹਾਂ, ਕਿਉਂਕਿ ਦੋਨੋਂ ਮੁਲਕ ਤਰੱਕੀ ਕਰਨਗੇ ਤੇ ਕਰੋੜਾਂ ਲੋਕਾਂ ਦੀ ਜਿਹੜੀ ਭੁੱਖ ਹੈ ਉਹ ਇੱਥੋਂ ਮੁੱਕੇਗੀ, ਗਰੀਬੀ ਮੁੱਕੇਗੀ। ਤੇ ਉਹਦੇ ਜਿਹੜੇ ਨਫ਼ਰਤਾਂ ਪਾਤੀਆਂ ਗਈਆਂ, ਕੁਝ ਸਿਆਸਤਾਂ ਨੇ, ਕੁਝ ਵੇਲੇ ਦੀਆਂ ਲੋੜਾਂ ਨੇ, ਉਹਨਾਂ ਨੂੰ ਹੁਣ ਮੁੱਕਣਾ ਚਾਹੀਦਾ ਹੈ। ਜਿਵੇਂ ਬਾਜੀ ਉਰੀ ਆ ਕੇ ਖੜੇ ਹਨ ਆਪਣੇ ਘਰ ਦੇ ਅੰਦਰ, ਇਸ ਸਾਈਡ ਦੇ ਲੋਕਾਂ ਨੂੰ ਵੀ ਉੱਥੇ ਜਾਣ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹਨਾਂ ਕਬਰਾਂ ਨੂੰ ਉਹ ਲੋਕ ਬਹੁਤ ਤੜਪਦੇ ਹਨ ਜਿਨ੍ਹਾਂ ਦੇ ਵੱਡਿਆਂ ਦੀਆਂ ਉੱਥੇ ਹਨ। ਤੇ ਇਹ ਦੋਨੋਂ ਹਕੂਮਤਾਂ ਕੁਝ ਇਹਨਾਂ ਤੇ ਸੋਚਣ। ਕੋਈ ਨੁਕਸਾਨ ਨਹੀਂ ਹੋਣ ਲੱਗਾ, ਇਸ ਦੇ ਨਾਲ ਇਸ ਖਿੱਤਾ ਹੋਰ ਤਰੱਕੀ ਕਰੇਗਾ, ਲੋਕਾਂ ਦੇ ਜ਼ਿਹਨ ਹੋਰ ਐਡਵਾਂਸ ਹੋਣਗੇ। ਸੋ ਅੱਜ ਬਾਰੇ ਖਾਂ ਔਰ ਬਾਕੀ ਸਾਰੇ ਸੰਧੂ ਸਾਹਿਬ, ਤੁਹਾਡਾ ਇੱਕ ਵਾਰੀ ਮੈਂ ਹੋਰ ਸ਼ੁਕਰੀਆ ਅਦਾ ਕਰਦਾ। ਤੇ ਬਾਕੀ ਹੋਰ ਹਵੇਲੀ ਨੂੰ ਦੇਖਦੇ ਹਾਂ ਜੀ, ਕਿਉਂਕਿ ਇੱਕ ਬਹੁਤ ਵੱਡੀ ਹਵੇਲੀ ਸੀ ਔਰ ਇਹਦੇ ਮੁxtਲਿਫ ਹਿੱਸਿਆਂ 'ਚ ਫਿਰ ਇਹ ਵੰਡੀ ਗਈ ਹੈ, ਤੇ ਬਾਕੀ ਵੀ ਤੁਹਾਨੂੰ ਦਿਖਾਉਂਦੇ ਜੀ। ਜੀ ਸਾਰਾ ਦਿਖਾਣੇ ਇਹ ਹੁੰਦਾ ਬਾਹਰਲੀਆਂ ਕੰਧਾਂ ਉਸ ਤਰ੍ਹਾਂ ਖੜੀਆਂ ਭਾਜੀ ਕਿਉਂ ਲੱਗੀਆਂ ਨੇ, ਉਹ ਮਾਰੋ ਕਿਵੇਂ ਕਰੀਏ ਪਹਿਲਾਂ ਸਾਰਾ ਇਸ ਤਰ੍ਹਾਂ ਆ ਵੀ। ਹਾਂਜੀ ਹਾਂਜੀ ਇਸ ਤਰ੍ਹਾਂ ਆਜੋ ਬੈਕ ਸਾਈਡ। ਉਹ ਜੀ ਤੁਸੀਂ ਇਹਦੀ ਦੀਵਾਰਾਂ ਵੇਖ ਕੇ ਹੁਣ ਪਤਾ ਲੱਗੇਗਾ ਵੀ ਅੰਕਲ ਜੀ ਨੀਚੇ ਆ ਜਾਓ। ਆ ਟ੍ਰੇਨ ਬਹੁਤ ਆ ਵਹਾਓ ਉਹਨਾਂ ਨੂੰ ਵੀ ਇਸੇ ਬਾਰੇ ਦੇਖੀ ਉਹਦਾ ਸਾਰਾ ਸੀ ਅੰਦਰੋਂ ਸੀ ਆਂਦਾ ਸੈਟਅਪ ਕਰਕੇ ਬਾਹਰ ਹੋਰ ਦੀ ਗੱਲ ਮੋਬਾਈਲ ਆਜੋ ਦੀ ਗੇਰ ਨਾ ਜਾਏ। ਮਜ਼ੇਦਾਰ ਗੱਲ ਹੈ ਮੱਲੀ ਭਾਈ ਵੀ ਇਹ ਜਿਹੜੇ ਦੋ ਕੱਟ ਨੇ ਨਾ, ਇਹ ਪਾਰਟੀਸ਼ਨ ਤੋਂ ਪਹਿਲੇ ਦੇ ਨੇ। ਮਕਾਨ ਬਣਾਉਂਦਿਆਂ ਨਾਲ ਹੀ ਪੈ ਗਿਆ ਸੀ ਇਹ ਜਿਹੜੇ ਦੋਨੋਂ ਇਹ ਜਿਹੜੇ ਦੋਨੋਂ ਕੱਟ ਨੇ, ਔਰ ਅੰਦਰ ਵਾਲੀ ਸਾਈਡ ਤੇ ਨਹੀਂ ਹੈਗੇ। ਦੇ ਦੋ ਬਾਹਰ, ਕਿਉਂਕਿ ਦੀਵਾਰ ਬਹੁਤ ਚੌੜੀ ਹੈ। ਹਾਂਜੀ, ਫਿਰ ਮੱਲੀ ਭਾਈ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਇਹ ਚੀਜ਼ ਇਹ ਵੇਖੋ ਨਾ ਦੁਬਾਰਾ ਭਰੇ ਨੇ। ਅਸੀਂ ਇਹਨਾਂ ਦੇ ਵਿੱਚ ਇੰਜ ਲੇਟ ਜਾਂਦੇ ਹੁੰਦੇ ਸੀ ਇੰਜ, ਫਿਰ ਵੀ ਉਹ ਨੀਆਂ ਜਿਹੜੀਆਂ ਨਾ ਯਾਨੀ ਕਿ ਇੰਨੀਆਂ ਚੌੜੀਆਂ ਨਹੀਂ, ਇਹਨਾਂ ਦੇ ਵਿੱਚ ਅਸੀਂ ਵੜ ਕੇ ਛੁਪ ਜਾਂਦੇ ਹੁੰਦੇ ਸੀ। ਆਏ ਨਵੀਂ ਇੱਟਾਂ ਭਰੇ ਨਾ, ਇਹ ਵੀ ਨਵੀਂ ਹਾਂਜੀ ਹਾਂਜੀ, ਉਹ ਖੱਪੇ ਹੀ ਵੜ ਉਹ ਖੱਪੇ ਭਰੇ ਨਵੀਂ ਇਹਨਾਂ ਦੇ ਭਾਈ ਵਿੱਚ ਵੜ ਕੇ ਲੇਟ ਜੀ ਹੁੰਦਾ ਸੀ, ਇੰਜ ਲੇਟ ਜੀ ਦਾ ਹੁੰਦਾ। ਅੰਕਲ ਜੀ, ਇਹ ਸੰਧੂ ਸਾਹਿਬ ਤੁਹਾਡੇ ਵਾਸਤੇ ਗਿਫਟ ਭੇਜ ਰਹੇ ਨੇ। ਜਿਹੜੀਆਂ ਪੱਖੀਆਂ ਅੱਗੇ ਆਪਣੀਆਂ ਰਹਿ ਗਈਆਂ ਸੀ, ਜਿਹੜੀਆਂ ਪੱਖੀਆਂ ਤੁਸੀਂ ਚਾਹੁੰਦੇ ਸੀ, ਤੇ ਆ ਸੰਧੂ ਸਾਹਿਬ ਨੇ ਪੱਖੀਆਂ ਲੈ ਲਈਆਂ ਜੀ ਤੁਹਾਡੀਆਂ। ਇਹ ਲੋ ਜੀ ਅੰਕਲ ਜੀ, ਇਹ ਪੱਖੀਆਂ ਲੈ ਲਈਆਂ। ਇਹ ਪੱਖੀਆਂ ਲੈ ਲਈਆਂ ਜੀ, ਆ ਵੇਖੋ ਜੀ ਇੱਥੋਂ। ਹਾਂਜੀ ਅੰਕਲ ਜੀ ਦੇਖ ਲਈਆਂ ਨੇ ਕੁਝ। ਅੰਕਲ ਜੀ ਉਹਨਾਂ ਨੇ ਖਾਹਿਸ਼ ਕੀਤੀ ਸੀ ਜੀ ਕਿ ਉਹ ਪੱਖੀਆਂ ਮੈਨੂੰ ਹਾਂਜੀ ਅੰਕਲ ਜੀ ਦੇਖ ਲਈਆਂ। 2 ਸਾਲ ਪਹਿਲੇ ਫਿਰ ਉਹ ਦੂਸਰੀਆਂ ਭਿਜਵਾਤੀਆਂ ਸੀ, ਇਹਨਾਂ ਨੇ ਕਿਹਾ ਸੀ ਨਹੀਂ ਆਏ। ਹਾਂਜੀ, ਇਹ ਦੋ ਗਿਫਟ ਨੇ ਜਿਹੜੇ ਆਂਟੀ ਸਿਮਰ ਦੇ ਤੇ ਅੰਕਲ ਸਾਹਿਬ ਦੇ ਦੋ। ਠੀਕ ਹੋ ਗਿਆ ਅੰਕਲ ਜੀ। ਇਹ ਆਂਟੀ ਜੀ ਦੇ ਤੁਹਾਡੇ ਜੇ ਦੋ ਹੁੰਦੇ। ਇਹ ਇੱਕ ਅੰਕਲ ਦਾ ਤੇ ਇੱਕ ਮੱਲੀ ਸਾਹਿਬ ਦਾ ਗਿਫਟ। ਹਾਂਜੀ, ਇਹ ਦੋ ਗਿਫਟ ਜਿਹੜੇ ਨਾ, ਇਹ ਆਂਟੀ ਸਿਮਰ ਦਾ ਇੱਕ ਤੇ ਇੱਕ ਤੁਹਾਡਾ ਜੀ। ਠੀਕ ਹੋ ਗਿਆ। ਤੇ ਇਹ ਤੁਹਾਡਾ ਇਹ ਭਾਈ ਸਾਹਿਬ ਆ ਤੁਹਾਡੀ ਬੇਟੀ ਵਾਸਤੇ ਸੰਧੂ ਸਾਹਿਬ ਉਹਨਾਂ ਵੱਲੋਂ, ਆ ਤੁਹਾਡੇ ਬੇਟੇ ਵਾਸਤੇ, ਤੇ ਆ ਮੇਰੇ ਵੱਲੋਂ ਬੱਚੇ ਵਾਸਤੇ। ਲੋ ਜੀ ਆ ਤਾਂ ਮੁਹੱਬਤ ਹੈ। ਠੀਕ ਅੰਕਲ ਜੀ, ਤੁਹਾਨੂੰ ਬਹੁਤ ਮਿਸ ਕਰਨੇ ਪਿਆ ਹੁਣ ਅਸੀਂ, ਤੇ ਉਹ ਜਲਦੀ ਜਲਦੀ ਠੀਕ ਹੋ ਜਾਓ। ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ ਤੇ ਤੁਸੀਂ ਸਾਡੇ ਕੋਲ ਲਾਜ਼ਮੀ ਆਣਾ। ਇਹ ਅਸੀਂ ਤੇ ਸਾਡੇ ਘਰ ਦੀਆਂ ਦਰੋਂ ਦੀਵਾਰਾਂ ਤੁਹਾਡਾ ਇਸਤਕਬਾਲ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ ਇਨਸ਼ਾਅੱਲਾ। ਮਿਹਰਬਾਨੀ ਥੈਂਕ ਯੂ। 4 ਵਾਰੀ ਦੱਸਦਾ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬਹੁਤ ਮਿਸ ਕਰ ਰਹੇ ਹਾਂ ਜੀ। ਤਗੜੇ ਹੋ ਜੀ। ਹੈਲੋ
ਤੁਹਾਨੂੰ ਅੰਕਲ ਜੀ ਬਹੁਤ ਮਿਸ ਕਰ ਰਹੇ ਜੀ, ਬਹੁਤ ਜ਼ਿਆਦਾ। ਸਕਰੀਨ ਥੋੜੀ ਥੱਲੇ ਰੱਖਣਾ। ਹਾਂਜੀ ਮੈਂ ਨਾ ਜੀ ਅੰਕਲ ਜੀ ਕਰਾਤੀ। ਤੁਹਾਨੂੰ ਬੜਾ ਮਿਸ ਕਰ ਰਹੇ ਹਾਂ। ਤੁਹਾਨੂੰ ਬਹੁਤ ਮਿਸ ਕਰ ਰਹੇ ਜੀ, ਬਹੁਤ। ਨਹੀਂ ਅੰਕਲ ਜੀ ਕੋਈ ਨਹੀਂ, ਫਿਰ ਆਵਾਂਗੇ ਆਪਾਂ। ਅੰਕਲ ਜੀ ਕਿਉਂ ਨਹੀਂ, ਇਨਸ਼ਾਅੱਲਾ ਤੁਸੀਂ ਤਗੜੇ ਹੋ, ਆਪਾਂ ਫਿਰ ਆਉਣਾ। ਤੁਹਾਨੂੰ ਲੈ ਕੇ ਆਉਣਾ, ਲਿਆਉਣਾ ਜੀ ਇੱਕ ਵਾਰ। ਹਾਂਜੀ ਭਾਜੀ, ਇਹ ਭਾਈ ਸਾਹਿਬ ਹੋਣਾ ਨੇ ਸਾਨੂੰ ਢੋਲ ਦੇ ਨਾਲ ਸਾਰਾ ਪਿੰਡ ਇਕੱਠਾ ਕਰਕੇ ਅੰਦਰ ਹਾਰਾਂ ਦੇ ਨਾਲ ਸ਼ਿੰਗਾਰਿਆ ਹੋਇਆ। ਦੇਖੋ ਇਹ ਤੁਹਾਡੀਆਂ ਤੇ ਤੁਹਾਡੇ ਬਜ਼ੁਰਗਾਂ ਦੀਆਂ ਜੋ ਇੱਥੇ ਇਹਨਾਂ ਦੀਆਂ ਦਿਲਾਂ ਵਿੱਚ ਮੁਹੱਬਤਾਂ ਨੇ। ਔਰ ਘੋੜੀ ਇੱਥੇ ਨੱਚ ਰਹੀ ਸੀ ਜਦੋਂ ਅਸੀਂ ਪਹੁੰਚੇ ਹਾਂ, ਘੋੜੀ ਨੱਚਦੀ ਪਈ ਸੀ। ਇਹ ਅਮੀਰ ਸਾਹਿਬ ਨੇ ਉਹੀ ਕੰਮ ਕੀਤਾ ਜੋ ਆਪਣੇ ਪਰਦਾਦੇ, ਤੁਹਾਡੇ ਦਾਦੇ ਪਿਤਾ ਜੀ ਕਰਵਾਉਂਦੇ ਸਨ। ਮਜ਼ਾ ਆ ਗਿਆ। ਸਾਡੀ ਰਾਜਾਂ ਘੋੜੀ ਨੱਚਦੀ ਹੁੰਦੀ ਸੀ। ਹਾਂ, ਇਹ ਮੈਂ ਜ਼ਿਕਰ ਕੀਤਾ, ਵੀਡੀਓ ਆ ਰਹੀ ਤੁਹਾਨੂੰ, ਅਸੀਂ ਸਭ ਵੀਡੀਓ ਬਣਾਈ ਆ। ਬੜਾ ਹਾਰ ਸ਼ਿੰਗਾਰ, ਔਰ ਇੱਥੇ ਪੈਸਿਆਂ ਦੀ ਇਹਨਾਂ ਨੇ ਵਰਖਾ ਕਰ ਦਿੱਤੀ, ਜਿਵੇਂ ਕਿ ਅਸੀਂ ਵਿਆਹ ਤੇ ਚੱਲੇ ਹੁੰਨੇ ਆਪਣੇ ਤੇ। ਤੁਸੀਂ ਕਿਵੇਂ ਹੋ? ਮੈਂ ਕੱਲ ਡਾਇਲਿਸਿਸ ਬਹੁਤ ਗਲਤ ਹੋਇਆ। ਚਲੋ ਖੈਰ ਹੋਊਗੀ, ਸਭ ਖੈਰ ਹੋ ਜਾਊਗੀ। ਤੇ ਜੇ ਤੁਸੀਂ ਇੱਥੇ ਹੁੰਦੇ ਹੁਣ ਹੋਰੇ ਨਜ਼ਾਰਾ ਹੋਣਾ ਸੀ। ਨਹੀਂ ਕੋਈ ਨਹੀਂ, ਤੁਸੀਂ ਵੀ ਮੇਰਾ ਰੂਪ ਹੀ ਹੋ। ਆ ਦੇਖੋ ਜੀ, ਸੰਧੂ ਸਾਹਿਬ ਦੇ ਨਾਲ ਬਹੁਤ ਚਿਰ ਦਾ ਫੋਨਾਂ ਤੇ ਵੀਡੀਓ ਤੇ ਕਾਲਾਂ ਹੁੰਦੀਆਂ ਸੀ, ਤੇ ਇਹਨਾਂ ਨੂੰ ਹੋਰ ਨਹੀਂ ਤਾਂ ਇਹਨਾਂ ਨੂੰ ਇਹ ਤਾਂ ਪਤਾ ਨਾ ਵੀ ਇਹ ਤੁਹਾਡਾ ਹਿੱਸਾ ਇੱਥੇ ਬੈਠੇ ਆ। ਬੜਾ ਮਿਸ ਕਰ ਰਹੇ ਅੰਕਲ ਜੀ, ਤੁਹਾਨੂੰ ਬਹੁਤ ਮਿਸ ਕਰਨਾ ਪਿਆ। ਮੈਂ ਯਕੀਨ ਕਰੋ, ਬਹੁਤ ਮਿਸ ਕਰ ਰਿਹਾ। ਕੀ ਕਰੀਏ, ਬੜਾ ਮਿਸ ਕਰ ਰਿਹਾ। ਅੱਲਾਹ ਪਾਕ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਇਨਸ਼ਾਅੱਲਾ ਤੁਸੀਂ ਠੀਕ ਹੋ ਜਾਓਗੇ। ਹੋ ਜਾਗੇ ਠੀਕ ਹੈ, ਹੋ ਜਾਗੇ ਠੀਕ, ਕੋਈ ਗੱਲ। ਅੰਕਲ ਜੀ ਸਿਹਤ ਕਿੱਦਾਂ ਜੀ ਹੁਣ? ਸਰਦਾਰ ਸਾਹਿਬ ਅੰਕਲ ਹੋਰਾਂ ਦੇ ਤੁਸੀਂ ਬਸ ਕੱਲ ਪਰਸੋਂ ਬੁੱਕ ਕਰਾ ਦੇਣੀ ਵਾਪਸ। ਅੱਛਾ, ਵਾਪਸ ਕਹਿਣ ਦਾ ਕਵਰ ਪਹੁੰਚ ਗਏ। ਸਰਦਾਰ ਲਖਬੀਰ ਸਿੰਘ ਸੀ। ਬੀਜੀ ਵੀ ਕਹਿੰਦੇ ਸਨ ਸਰਦਾਰ ਯਾਨੀ ਕਿ ਨਿਕਨੇਮ ਕੀ ਸੀ ਪੁੱਛੋ। ਅੰਕਲ ਨਿਕਨੇਮ ਬਾਪੂ ਜੀ ਦਾ ਕੀ ਨਿਕਨੇਮ ਸੀ? ਨਿਕਨੇਮ ਕੋਈ ਨਹੀਂ ਸੀਗਾ। ਲਖਬੀਰ ਸਿੰਘ ਤੇ ਦਾਦਾ ਜੀ ਸੀਗੇ ਖੁਸ਼ਹਾਲ ਸਿੰਘ। ਲਖਬੀਰ ਸਿੰਘ ਉਹਨਾਂ ਦੇ ਫਾਦਰ ਦਾ ਨਾਮ ਸੀ, ਸਰਦਾਰ ਖੁਸ਼ਹਾਲ ਸਿੰਘ। ਲਖਬੀਰ ਸਿੰਘ ਇਹਨਾਂ ਦਾ ਫਾਦਰ ਦਾ ਕੀ ਨਿਕਨੇਮ? ਲਖਬੀਰ ਸਿੰਘ। ਸਾਡੀ ਹਾਲਤ ਸੀ ਠਿੱਬੇ। ਇਹਨਾਂ ਦੀ ਆਲਸੀ ਠਿੱਬੇ ਕਹਿੰਦੇ ਇਹਨਾਂ ਨੂੰ। ਇਹ ਕਿੰਨੇ ਭਰਾ ਸੀ? ਕੱਲੇ ਸਾਰੇ ਸਵਾ ਲੱਖੀ। ਅੱਛਾ, ਇਹ ਇਕੱਲੇ ਸੀਗੇ ਤੇ ਕਰਦੇ ਪੈਣ। ਤਾਏ ਦੇ ਮੁੰਡੇ 3 ਭਰਾ ਸੀਗੇ। ਨਹੀਂ ਇੱਕ ਭਰਾ ਸਨ। ਤਾਏ ਦੇ ਮੁੰਡੇ ਪਾਪਾ ਜੀ ਦੇ ਤਾਏ ਦੇ ਮੁੰਡੇ 3 ਭਰਾ ਸੀ। 3 ਭਰਾ ਇਹ ਇਕੱਲੇ ਸੀ। ਇਹਨਾਂ ਦੇ ਫਾਦਰ ਸਾਹਿਬ ਦੇ, ਅੰਕਲ ਜੀ ਦੇ ਫਾਦਰ ਸਾਹਿਬ ਸਰਦਾਰ ਲਖਬੀਰ ਸਿੰਘ ਦੇ ਤਾਇਆ ਜੀ ਦੇ 3 ਭਰਾ ਸੀ ਉਹਨਾਂ ਦੀ। ਇਹ ਇਕੱਲੇ ਸੀ। ਹਾਂਜੀ, ਇਹ ਇਕੱਲੇ ਹੀ ਨੇ। ਇਹ ਲਖਬੀਰ ਸਿੰਘ ਦੇ ਬੇਟੇ ਨੇ? ਹਾਂਜੀ ਉਹਨਾਂ ਦੇ। ਠੀਕ ਹੈ। ਉਹਨਾਂ ਦਾ ਰਾਜਨ ਵੀ ਬੜਾ ਨਾਮ। ਹਾਂਜੀ ਬੜਾ ਡੌਨ ਟਾਈਪ ਬੰਦੇ ਸਨ। ਹਾਂਜੀ ਐਵੇਂ ਹੀ ਹੈ ਨਾ, ਬੜਾ ਖਾੜਕੂ ਜਿਹਾ ਬੰਦਾ। ਖਾੜਕੂ ਬੰਦੇ ਸੀ। ਅੰਕਲ ਜੀ ਦੱਸੋ ਤੁਸੀਂ। ਉਹ ਖਾੜਕੂ ਸੀਗੇ ਤਾਏ ਮੇਰੇ। ਹਾਂਜੀ, ਪਾਪਾ ਜੀ ਤਾਂ ਤਾਏ ਮੇਰੇ ਖਾੜਕੂ ਸੀਗੇ। ਤਾਏ ਖਾੜਕੂ ਸੀ। ਤਾਏ ਖਾੜਕੂ ਸੀ। ਤਾਏ ਸੀ। ਕਰਨੈਲ ਸਿੰਘ, ਪ੍ਰੀਤਮ ਸਿੰਘ। ਬੀਰੀ ਨਾਂ ਹੈਗਾ ਜੀ ਕਿਸੇ ਦਾ, ਬੀਰੀ। ਸਰਦਾਰ ਵੀਰ ਸਿੰਘ ਮੇਰੀ ਪਾਪਾ ਜੀ ਨੂੰ ਕਹਿੰਦੇ ਸੀ। ਇਹਨਾਂ ਦੇ ਫਾਦਰ ਸਾਹਿਬ ਨੂੰ ਬੀਰੀ ਕਹਿੰਦੇ ਸੀ। ਹਾਂ। ਹਾਂਜੀ ਇੱਕ ਦੀਆਂ 2 ਸ਼ਾਦੀਆਂ ਵੀ ਹੈਗੀਆਂ ਸੀ। ਹਾਂਜੀ 2 ਇਹਨਾਂ ਦੇ ਫਾਦਰ ਸਾਹਿਬ ਦੀਆਂ। ਉਹ ਦਾਦੇ ਮੇਰੇ ਦੀਆਂ। ਫਾਦਰ ਸਾਹਿਬ ਦੇ 2 ਸੀ ਕਿ ਅੰਕਲ ਜੀ ਦਾਦਾ ਜੀ ਦੀਆਂ? ਦਾਦੇ ਮੇਰੇ ਦੀਆਂ। ਹਾਂਜੀ, ਦਾਦਾ ਜੀ ਦੇ 2 ਸ਼ਾਦੀਆਂ ਸੀ। ਦਾਦਾ ਜੀ ਦੇ ਸਰਦਾਰ ਦਾਦਾ ਜੀ ਦੇ 2 ਇੱਕ ਦੇ ਘਰੇ ਔਲਾਦ ਨਹੀਂ ਹੁੰਦੀ ਸੀ, ਫਿਰ ਦੁਬਾਰਾ ਦੂਸਰੀ ਹਾਂ, ਸ਼ਾਦੀ ਕੀਤੀ। ਹਾਂਜੀ। ਦੋਵਾਂ ਨੂੰ ਰੱਬ ਨੇ ਪੁੱਤਰ ਦੇ ਦਿੱਤੇ। ਬਸ। ਇਹਦਾ ਕੋਈ ਸੀਨ ਹੋਇਆ? ਇੱਕ ਨੂੰ ਕੁੜੀ, ਇੱਕ ਨੂੰ ਪੁੱਤਰ। ਇੱਕ ਨੂੰ ਕੁੜੀ ਨੂੰ ਇੱਕ ਮੁੰਡਾ ਦਿੱਤਾ ਹੈ। ਅਬ ਮਤਲਬ ਬੱਚੇ ਦੇ ਦਿੱਤੇ। ਦੀ ਵਜ੍ਹਾ ਤੋਂ। ਕਰੋ ਗੱਲ, ਕਰੋ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ।
ਇੱਥੇ ਰੱਖੋ ਇੱਥੇ ਅੱਛਾ ਇੱਥੇ ਸਰਦਾਰ ਸਾਹਿਬ ਔਲਾਦ ਦੀ ਵਜ੍ਹਾ ਤੋਂ 2 ਸ਼ਾਦੀਆਂ ਹੋਈਆਂ ਸੀ, ਦਾਦਾ ਜੀ ਦੀਆਂ ਹੋਈਆਂ ਸੀ, ਦਾਦਾ ਜੀ ਦੀਆਂ ਹੋਈਆਂ। ਤੇ ਫਿਰ ਰੱਬ ਨੇ ਦੋਵਾਂ ਨੂੰ ਔਲਾਦ ਦੇਤੀ। ਰੱਬ ਨੇ ਦੋਵਾਂ ਨੂੰ ਔਲਾਦ ਦਿੱਤੀ। ਹਾਂਜੀ ਮੈਂ ਸੁਣਿਆ ਜੀ ਕਿ ਮਤਲਬ ਇੱਕ ਵਾਈਫ ਸੀ ਜਿਹੜੀ ਉਹਨਾਂ ਨੂੰ ਉੱਤੇ ਵਾਲਾ ਕਮਰਾ ਜਿਹੜਾ ਨਾ ਬਣਾ ਕੇ ਦਿੱਤਾ ਤੇ ਉੱਤੇ ਸ਼ਿਫਟ ਕਰਤਾ, ਤੇ ਜਦੋਂ ਮਤਲਬ ਥੱਲੇ ਵਾਲੀ ਵਾਈਫ ਨੂੰ ਜਿਹੜਾ ਪ੍ਰੈਗਨੈਂਟ ਹੋਏ ਤੇ ਉੱਤੇ ਵਾਲੇ ਵੀ ਹੋਏ। ਇਸ ਤਰ੍ਹਾਂ ਦੀ ਕੋਈ ਬੜੀ ਗੱਲ ਸਾਡੇ ਰਾਜੰਗ ਵੱਡਿਆਂ ਤੋਂ ਸੁਣੀ ਹੈ ਜੀ। ਆ ਇਕੱਠੇ ਹੀ ਪੈਦਾ ਹੋਏ ਸੀਗੇ। ਹਾਂ ਥੋੜੀ ਦੇਰ ਥੋੜੇ ਦਿਨਾਂ ਦਾ ਰੌਲਾ ਸੀ। ਅੱਛਾ ਅੱਛਾ। ਫਿਰ ਉਹ ਪਰੇ ਡੇਰਾ ਹੁੰਦਾ ਸੀ, ਉੱਥੇ ਵੀ ਸੁਣਿਆ ਕੋਈ ਫਲਾਈਓਵਰ ਵਗੈਰਾ ਵੀ ਬਣਾਉਣ ਦੀ ਤਿਆਰੀ ਹੈਗੀ ਸੀ। ਆ ਬਾਹਰ ਵੇਲੀ ਸੀਗੀ। ਹਾਂਜੀ ਬਾਹਰ ਨਹੀਂ ਸੀ, ਹੁਣ ਉਹ ਤੁਹਾਡੇ ਸਾਹਮਣੇ ਹੈ ਬਿਲਕੁਲ, ਥੋੜੀ ਮਤਲਬ ਹੈਗੀ ਹੈ ਵੇਲੀ ਉਂਝ ਹੀ ਹੈ ਜੀ। ਨਹੀਂ ਆ ਸੜਕ ਹੈ ਨਾ ਜੀ ਜੀ ਬਾਹਰ ਸੜਕ ਹੈ, ਇਹ ਉੱਤੇ ਜਾ ਕੇ ਤੇ ਖੱਬੇ ਹੋਈਦਾ ਸੀ। ਜੀ ਆ ਸੜਕ ਜਾ ਕੇ ਨਾ ਜੀ ਜੀ ਜਿਹੜੀ ਆਪਣੀ ਗਲੀ ਹੈ ਇਹ ਖੱਬੇ ਹੋਈਦਾ ਸੀਗਾ। ਹਾਂਜੀ ਰਾਜੰਗ ਦੇ ਵਿੱਚ ਉਹਨਾਂ ਦਾ ਬੜਾ ਹੈਗਾ ਜੀ, ਬੜੇ ਖਾੜਕੂ ਜਿਹੇ ਬੰਦੇ ਸੀ, ਡੌਨ ਟਾਈਪ। ਉਹ ਮੇਰੇ ਤਾਏ ਸੀਗੇ। ਤਾਏ ਸੀ? 3 ਭਰਾ ਸੀ ਤਾਏ ਤੁਹਾਡੇ? 3 ਭਰਾ। ਹਾਂਜੀ ਹਾਂਜੀ ਇਕੱਠੇ ਰਹਿੰਦੇ ਸੀ ਜੀ? ਆ ਇਕੱਠੇ ਹੀ ਰਹਿੰਦੇ ਸੀ ਉਹ। ਹਾਂਜੀ ਉਹ ਮੈਂ ਸੁਣਿਆ ਕਿ ਜਿਹੜਾ ਉੱਪਰ ਵਾਲਾ ਪੋਰਸ਼ਨ ਹੈ ਨਾ, ਇੱਕ ਕਮਰਾ ਬਣਾਇਆ ਸੀ ਜਦੋਂ ਦੂਸਰੀ ਸ਼ਾਦੀ ਕੀਤੀ ਤੁਹਾਡੇ ਵਾਲਦ ਸਾਹਿਬ ਨੇ, ਆ ਉੱਤੇ ਤੁਹਾਡੇ ਬੁੜੇ ਨੇ ਮੰਜ਼ਿਲ ਤੇ ਸੀ। ਫਿਰ ਉਹ ਨਵਾਂ ਉਹ ਲਹਿਦਾ ਹੀ ਦਿਸਦਾ ਹੁੰਦਾ ਸੀ ਜੀ, ਅਸੀਂ ਬਚਪਨ 'ਚ ਵੇਖਦੇ ਰਹੇ ਹਾਂ।